ਜੀ। ਅੱਜ 2 ਸਾਲ ਹੋ ਗਏ ਆ ਕੋਵਿਡ ਨੇ ਜਦੋਂ ਪਹਿਲੀ ਵਾਰੀ USA ਦੇ ਵਿੱਚ ਹਿੱਟ ਕੀਤਾ ਸੀ ਤੇ ਅੱਜ ਦੀ ਡੇਟ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਲੋਕ ਬਿਮਾਰ ਹੋ ਰਹੇ ਆ। ਜਨਵਰੀ 2020 ਦੇ ਵਿੱਚ ਜਿਹੜੀ ਪਹਿਲਾ ਮਿਸਟੀਰੀਅਸ ਨਮੂਨੀਆ ਦਾ ਜਿਹੜਾ ਕੇਸ ਆਇਆ ਸੀ ਤੇ ਸਾਇੰਟਿਸਟ ਨੇ ਇਹ ਵੀ ਕਿਹਾ ਸੀ ਵੀ ਇਹ ਫਲੂ ਹੋ ਸਕਦਾ ਆ, ਪਰ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਇਹ ਕੋਰੋਨਾ ਵਾਇਰਸ ਆ, ਨੋਵਲ ਕੋਰੋਨਾ ਵਾਇਰਸ ਆ। ਜਨਵਰੀ 21, 2020 ਨੂੰ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਇਹ ਕਿਹਾ ਸੀ ਵੀ ਪਹਿਲਾ ਕੇਸ ਜਿਹੜਾ ਸਿਆਟਲ ਦੇ ਵਿੱਚ ਕਨਫਰਮ ਹੋਇਆ ਸੀ, ਵਾਸ਼ਿੰਗਟਨ ਸਟੇਟ ਦੇ ਵਿੱਚ 35 ਸਾਲਾਂ ਦਾ ਇੱਕ ਪੇਸ਼ੈਂਟ ਸੀ ਜਿਹੜਾ ਵੂਹਾਨ, ਚਾਈਨਾ ਤੋਂ ਆਇਆ ਸੀ। ਤੇ ਉਸ ਤੋਂ ਬਾਅਦ ਅੱਜ ਦੀ ਡੇਟ 'ਚ ਲੈ ਲਓ, ਬਹੁਤ ਸਾਰੇ ਲੋਕ ਹਜੇ ਵੀ ਕਹਿੰਦੇ ਵੀ ਸ਼ਾਇਦ ਇਹ ਐਵੇਂ ਹੀ ਮਰੀ ਜਾਂਦੇ ਆ। 2 ਸਾਲਾਂ ਬਾਅਦ USA ਦੇ ਵਿੱਚ 59 ਮਿਲੀਅਨ ਕੋਵਿਡ-19 ਦੇ ਕੇਸ ਹੋ ਚੁੱਕੇ ਆ। 59 ਮਿਲੀਅਨ ਹੂੰ। 69 ਮਿਲੀਅਨ ਬਹੁਤ ਵੱਡਾ ਨੰਬਰ ਆ। 8,59,000 ਮੌਤਾਂ ਹੋ ਚੁੱਕੀਆਂ, 8,60,000 ਦੇ ਕਰੀਬ। ਜੇ ਕਿ ਪੂਰੇ ਦੁਨੀਆ 'ਚ ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਉਹ USA 'ਚ ਹੋਈਆਂ ਆ। ਉਹ ਗੱਲ ਜੁਦੀ ਆ ਵੀ ਇੰਡੀਆ ਵਾਲਿਆਂ ਨੇ ਬਹੁਤ ਲੁਕੋ ਲਈਆਂ, ਹਾਲਾਂਕਿ ਇੰਡੀਆ ਦੇ ਫਿਗਰਸ 5 ਮਿਲੀਅਨ ਦੇ ਕਰੀਬ ਆਏ ਸੀ, ਨਿਊਯਾਰਕ ਟਾਈਮ ਦੇ ਮੁਤਾਬਕ ਤੇ NPR ਦੇ ਮੁਤਾਬਕ ਵੀ। ਜੌਨ ਹੌਪਕਿੰਸ ਯੂਨੀਵਰਸਿਟੀ ਦੇ ਇਸ ਡਾਟੇ ਦੇ ਮੁਤਾਬਕ ਅੱਜ ਦੀ ਡੇਟ ਦੇ ਵਿੱਚ ਵੀ ਲੱਖਾਂ ਦੇ ਹਿਸਾਬ ਨਾਲ ਲੋਕ ਕੋਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਨਿਕਲ ਰਹੇ ਹੈਗੇ ਆ। 1 ਮਹੀਨੇ ਦੇ ਵਿੱਚ 17 ਮਿਲੀਅਨ ਕੇਸ USA ਦੇ ਵਿੱਚ ਆਏ ਹੈਗੇ ਆ। 1600 ਦੇ ਕਰੀਬ ਐਵਰੇਜ ਹਜੇ ਵੀ ਮੌਤਾਂ ਹਰ ਰੋਜ਼ ਕੋਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਹੈਗੀਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਐਲਗਰੋਵ ਤੋਂ ਖਬਰ ਆ ਰਹੀ ਹੈ ਹੁਣੇ ਕੁਛ ਚਿਰ ਪਹਿਲਾਂ, ਜਿਹੜਾ ਹਾਈਵੇ 99 ਸਾਊਥ ਬਾਉਂਡ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬੰਦ ਕਰਨਾ ਪਿਆ। ਰੋਂਗ ਸਾਈਡ ਰੋਂਗ ਵੇ ਆ ਰਿਹਾ ਇੱਕ ਡਰਾਈਵਰ ਆ ਉੱਥੇ, ਜਿਹੜੇ ਐਲਗਰੋਵ ਦੇ ਕੈਲੀਫੋਰਨੀਆ ਹਾਈਵੇ ਪੈਟਰੋਲ ਦਾ ਹੀ ਜਿਹੜਾ ਇੱਕ ਆਫਿਸਰ ਸੀਗਾ ਉਸ ਦੇ ਵਿੱਚ ਆਣ ਜਿਹੜਾ ਆ ਉਹ ਟਕਰਾਇਆ ਸੀਗਾ, ਜਿਸ ਕਰਕੇ ਸਾਊਥ ਬਾਉਂਡ ਜਿਹੜਾ 99 ਆ ਉਸ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਉਹ ਬੰਦ ਕਰਨਾ ਪਿਆ ਹੈਗਾ। ਸੋ ਜਿਹੜਾ ਰੋਂਗ ਵੇ ਆ ਰਿਹਾ ਸੀਗਾ ਡਰਾਈਵਰ, ਉਹ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਆ ਉਹ ਪੂਰੀ ਮਦਦ ਜਿਹੜੀ ਉਹ ਕਰ ਰਿਹਾ ਹੈਗਾ ਆ। ਸੋ ਚਲੋ ਆਪਾਂ ਇਹ ਉਮੀਦ ਕਰਦੇ ਹਾਂ ਵੀ ਬਚਾਅ ਜਿਹੜਾ ਆ ਉਹ ਹੋਵੇ। ਸੋ ਹਾਲ ਦੀ ਘੜੀ ਕਹਿੰਦੇ ਆ ਵੀ ਕੁਛ ਜਿਹੜਾ ਕਨਫਰਮ ਨਹੀਂ ਕੀਤਾ ਜਾ ਸਕਦਾ ਵੀ ਉਹ ਅੰਡਰ ਦਾ ਇਨਫਲੂਐਂਸ ਵਗੈਰਾ ਤਾਂ ਨਹੀਂ ਸੀਗਾ। ਤੇ ਕਹਿੰਦੇ ਵੀ ਕੁਛ ਕੁ ਦੁਪਹਿਰ ਤੱਕ ਜਿਹੜਾ ਆ ਕੈਲਟ੍ਰੈਂਸ ਕਹਿੰਦਾ ਆ ਵੀ ਇਹ ਹਾਈਵੇ 99 ਜਿਹੜਾ ਸਾਊਥ ਬਾਉਂਡ ਆ ਉਹ ਮੁੜ ਦੁਬਾਰਾ ਐਲਗਰੋਵ ਦੇ ਵਿੱਚ ਉਹ ਖੋਲ ਦਿੱਤਾ ਜਾਵੇਗਾ। ਜੀ। ਅੱਜ ਯਮਨ ਦੇ ਵਿੱਚ ਇੱਕ ਏਅਰ ਸਟ੍ਰਾਈਕ ਕੀਤਾ ਗਿਆ ਜਿਹੜਾ ਸਾਊਦੀ ਆ ਉਹਨਾਂ ਦੀਆਂ ਫੋਰਸਿਸ ਵੱਲੋਂ, ਜਿਹਦੇ ਨਾਲ 70 ਦੇ ਕਰੀਬ ਲੋਕਾਂ ਦੀ ਮੌਤ ਹੋਈ ਆ, 130 ਜਾਣੇ ਫੱਟੜ ਹੋਏ ਹੈਗੇ ਆ। ਡਾਕਟਰਸ ਵਿਦਆਊਟ ਬਾਰਡਰਸ ਆਰਗੇਨਾਈਜੇਸ਼ਨ ਵੱਲੋਂ ਦੱਸਿਆ ਗਿਆ ਵੀ ਸਾਊਦੀ ਲੈਡ ਕੋਲੀਸ਼ਨ ਨੇ ਅਟੈਕ ਕੀਤਾ ਸੀ। ਇਸ ਤੋਂ ਪਹਿਲਾਂ ਟੈਲੀਕਮਿਊਨੀਕੇਸ਼ਨ ਬਿਲਡਿੰਗਸ ਦੇ ਉੱਤੇ ਵੀ ਉਹਨਾਂ ਨੇ ਅਟੈਕ ਕੀਤਾ। ਨਾਰਵੇਜੀਅਨ ਰਿਫਿਊਜੀ ਕੌਂਸਲ ਨੇ ਕਿਹਾ ਹੈ ਵੀ ਪੂਰਾ ਇੰਟਰਨੈਟ ਉੱਥੇ ਯਮਨ ਦੇ ਵਿੱਚ ਬਲੈਕ ਆਊਟ ਹੈਗਾ ਆ ਤੇ ਹੁਣ ਜਿਹੜਾ ਇਹ ਲੋਕਾਂ ਦੇ ਉੱਤੇ ਅਟੈਕ ਕੀਤਾ ਗਿਆ, ਜਿਹਦੇ ਨਾਲ 70 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੈਗੀਆਂ।